ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 28 ਅਕਤੂਬਰ 2015 12 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਦਾ ਪ੍ਰੋਗਰਾਮ ਵੀ ਅਸੀਂ ਭਾਰੀ ਮਨ ਨਾਲ ਕਰ ਰਹੇ ਹਾਂ ਜੀ। ਅੱਜ ਸਾਡੇ ਨਿਊਯਾਰਕ ਦੇ ਹੀ ਨਹੀਂ, ਅਮਰੀਕਾ ਭਰ 'ਚ ਸਿੱਖਸ ਫਾਰ ਜਸਟਿਸ ਲਈ ਬਹੁਤ ਐਕਟਿਵ ਕੰਮ ਕਰਨ ਵਾਲੇ ਰਿਚਮੰਡ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਭਾਈ ਅਵਤਾਰ ਸਿੰਘ ਪੰਨੂ, ਉਹਨਾਂ ਦੀ ਨੌਜਵਾਨ ਬੱਚੀ 22 ਸਾਲ ਦੀ ਜਿਹੜੀ ਕਿ ਮੈਡੀਕਲ ਸਟੱਡੀਜ਼ ਕਰ ਰਹੀ ਸੀ ਡਾਕਟਰ ਬਣਨ ਦੇ ਲਈ, ਔਰ ਸਡਨਲੀ ਪਿਛਲੇ ਸਾਲ ਉਹਨਾਂ ਨੂੰ ਕੈਂਸਰ ਡਿਟੈਕਟ ਹੋਇਆ ਔਰ ਉਹਨਾਂ ਦੀ ਡੈਥ ਹੋਈ ਜੀ। ਅੱਜ ਉਸ ਬੱਚੀ ਜਿਸ ਦਾ ਨਾਂ ਜਸਮੀਨ ਕੌਰ ਹੈ, ਉਸ ਦਾ ਫਿਊਨਰਲ ਸੀ ਔਰ ਫਿਊਨਰਲ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਮ ਅਰਦਾਸ ਸੀ। ਸੋ ਵੈਸੇ ਤਾਂ ਕੋਈ ਵੀ ਦੁਨੀਆ ਦੇ ਵਿੱਚ ਜਿਹੜਾ ਆਉਂਦਾ ਹੈ ਜਿਸ ਦੇ ਨਾਲ ਸਾਡਾ ਸੰਬੰਧ ਹੁੰਦਾ ਹੈ, ਭੈਣ ਭਰਾ ਦੋਸਤ ਜਾਣੂ ਸੱਜਣ ਜੀ ਜਾਂ ਉਹਨਾਂ ਦੇ ਪਰਿਵਾਰਾਂ ਵਾਲੇ, ਕਿਸੇ ਦਾ ਵੀ ਦੁਨੀਆ ਤੋਂ ਜਾਣਾ ਇੱਕ ਦੁਖਦਾਈ ਹੁੰਦਾ। ਪਰ ਜਦੋਂ ਕੋਈ ਪ੍ਰੋਮਿਸਿੰਗ ਬੱਚਾ ਬੱਚੀ ਭਰ ਜਵਾਨੀ ਦੀ ਉਮਰ 'ਚ ਸਾਡੇ ਤੋਂ ਰੁਖਸਤ ਹੁੰਦਾ ਤਾਂ ਫਿਰ ਜ਼ਾਹਰ ਹੈ ਕਿ ਇਹ ਸਿਰਫ ਮਾਪਿਓ ਦੇ ਲਈ ਜਾਂ ਇਮੀਡੀਏਟ ਰਿਸ਼ਤੇਦਾਰਾਂ ਦੇ ਲਈ ਹੀ ਇੱਕ ਦੁਖਦਾਈ ਗੱਲ ਨਹੀਂ ਹੁੰਦੀ, ਇਹ ਸਾਰੀ ਕਮਿਊਨਿਟੀ ਲਈ ਹੁੰਦਾ ਜੀ। ਔਰ ਬੇਸ਼ੱਕ ਨਿਊਯਾਰਕ 'ਚ ਮੈਂ ਸਮੇਂ-ਸਮੇਂ ਹੋਰ ਵੀ ਜਿਹੜੇ ਨੇ ਇਸ ਕਿਸਮ ਦੇ ਸ਼ੋਕ ਸਮਾਗਮ ਜਾਂ ਕ੍ਰਿਮੇਸ਼ਨ ਵਾਲੇ ਪਾਰਟ ਨੂੰ ਅਟੈਂਡ ਕੀਤਾ, ਪਰ ਅੱਜ ਜਿੰਨੀ ਗੈਦਰਿੰਗ ਸੀ, ਹਾਲਾਂਕਿ ਅੱਜ ਵਰਕਿੰਗ ਡੇ ਹੈ ਔਰ ਬਾਰਿਸ਼ ਵੀ ਸਾਰਾ ਦਿਨ ਰਹੀ, ਇਹਦੇ ਬਾਵਜੂਦ ਮੈਂ ਸਮਝਦਾ ਵੀ ਦੀ ਲਾਰਜੈਸਟ ਗੈਦਰਿੰਗ ਸੀ, ਕਿਉਂਕਿ ਜਿੰਨਾ ਕੰਦਰ ਹਾਲਾਂਕਿ ਉਹਨਾਂ ਨੇ ਕਾਫੀ ਦੂਰ ਵਾਲਾ ਫਿਊਨਰਲ ਹੋਮ ਚੁਣਿਆ ਜਿੱਥੇ ਪਾਰਕਿੰਗ ਵੀ ਬਹੁਤ ਜ਼ਿਆਦਾ ਹੈ ਔਰ ਅੰਦਰ ਹਾਲ ਵੀ ਵੱਡੇ ਜੀ, ਲੇਕਿਨ ਇਹਦੇ ਬਾਵਜੂਦ ਜਿਹੜੀ ਗਿਣਤੀ ਸੀ ਉਹ ਇਹ ਆਪਣੇ ਆਪ 'ਚ ਹੀ ਦੱਸਦੀ ਸੀ ਕਿ ਵੀ ਇੱਕ ਪਾਸੇ ਇਹ ਸਾਡੇ ਲਈ ਖੁਸ਼ੀ ਦੀ ਗੱਲ ਵੀ ਹੁੰਦੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਮਿਊਨਿਟੀ ਇਹਦੇ ਬਾਵਜੂਦ ਕਈ ਵਾਰ ਆਮ ਹੁੰਦਾ ਹੈ ਵੀ ਅਸੀਂ ਲੜਦੇ ਹਾਂ, ਗੁਰਦੁਆਰਿਆਂ 'ਚ ਲੜਦੇ ਹਾਂ, ਆਪਸ 'ਚ ਇਕੱਠੇ ਨਹੀਂ ਹੁੰਦੇ, ਲੇਕਿਨ ਇਹ ਅਕਸਰ ਦੇਖਣ 'ਚ ਆਉਂਦਾ ਹੈ ਕਿ ਸ਼ੋਕ ਦੇ ਪਲਾਂ 'ਚ ਜਿਹੜੇ ਤੁਹਾਡੇ ਰਾਈਵਲ ਵੀ ਹੁੰਦੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਮੁਕੱਦਮੇਬਾਜ਼ੀਆਂ ਕੀਤੀਆਂ ਹੁੰਦੀਆਂ ਜਾਂ ਹੋਰ ਝਗੜੇ ਹੁੰਦੇ ਨੇ, ਭਾਵੇਂ ਬਹੁਤ ਵਾਰ ਉਹ ਗੁਰਦੁਆਰਿਆਂ ਦੇ ਮੁੱਦੇ 'ਤੇ ਹੀ ਹੁੰਦੇ ਨੇ ਜੀ, ਉਹ ਵੀ ਆ ਕੇ ਤੁਹਾਡੇ ਨਾਲ ਖਲੋਂਦੇ ਨੇ ਔਰ ਤੁਹਾਡੇ ਨਾਲ ਗਮ ਜਿਹੜਾ ਉਹ ਸਾਂਝਾ ਕਰਦੇ ਨੇ। ਸੋ ਜ਼ਾਹਰ ਹੈ ਕਿ ਮੈਂ ਬੈਠਦੇ ਹਾਂ ਜਦੋਂ ਅਸੀਂ, ਕਿਉਂਕਿ ਇਸ ਫਿਊਨਰਲ 'ਚ ਸ਼ਾਮਲ ਹੋਣ ਲਈ ਵਾਸ਼ਿੰਗਟਨ DC ਤੋਂ ਵੀ ਸਾਡੇ ਬਹੁਤ ਸਾਰੇ ਵੀਰ ਆਏ ਹੋਏ ਸਨ ਜੀ। ਸਵੇਰੇ 4 ਵਜੇ ਉੱਥੋਂ ਤੁਰੇ ਔਰ ਸਿੱਧੇ ਉੱਥੇ ਪਹੁੰਚੇ ਔਰ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਦਾ ਵੀ ਕੋਈ ਬਹੁਤਾ ਮੌਕਾ ਤਾਂ ਨਹੀਂ ਬਣਿਆ, ਪਰ ਜਿਉਂ ਹੀ ਅਸੀਂ ਪਹੁੰਚੇ ਆਲਰੇਡੀ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਉੱਥੇ ਮੌਜੂਦ ਸੀ। ਅੰਦਰ ਭਾਈ ਸਾਹਿਬ ਵਿਆਖਿਆ ਕਰ ਰਹੇ ਸੀ ਔਰ ਜਿਵੇਂ ਅੰਦਾਜ਼ ਹੁੰਦਾ ਬਹੁਤ ਵਾਰ ਕੁਝ ਚੀਜ਼ਾਂ ਲੋੜ ਤੋਂ ਜ਼ਿਆਦਾ ਵੀ ਅਸੀਂ ਭਾਵੁਕਤਾ ਵਾਲੀਆਂ ਕਰਦੇ ਹਾਂ ਔਰ ਇਹ ਮੈਂ ਮਹਿਸੂਸ ਵੀ ਕੀਤਾ ਵੀ ਸਾਡੇ ਐਟਲੀਸਟ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਸਾਡੇ ਪ੍ਰਚਾਰਕ ਜਾਂ ਰਾਗੀ ਜਾਂ ਵਿਦਵਾਨ ਨੇ ਜਾਂ ਜਿਹੜੇ ਸਿੱਖੀ ਦੀ ਗੱਲ ਕਰਨ ਵਾਲੇ ਨੇ, ਭਾਵੁਕਤਾ ਦਾ ਇੱਕ ਆਪਣਾ ਥਾਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਮ ਦਾ ਕੋਈ ਵੀ ਵਾਕਿਆ ਸਭ ਨੂੰ ਹਿਲਾ ਕੇ ਰੱਖ ਦਿੰਦਾ ਹੈ, ਪਰਿਵਾਰ ਲਈ ਤਾਂ ਹੁੰਦਾ ਹੀ ਹੈ, ਪਰ ਜੇ ਅਸੀਂ ਉਹਦੇ 'ਚ ਬਹੁਤ ਜ਼ਿਆਦਾ ਸੈਂਟੀਮੈਂਟੈਲਿਟੀ ਕ੍ਰੀਏਟ ਕਰੀਏ ਤਾਂ ਫਿਰ ਕਈ ਵਾਰ ਭਾਵੁਕਤਾ ਦਾ ਅਰੁੱਖ ਜਿਹੜਾ ਵਹਿਣ ਹੈ ਉਹ ਸ਼ੁਰੂ ਹੋ ਜਾਂਦਾ ਹੈ ਔਰ ਫਿਰ ਇਹਦੇ ਨਾਲ ਜਿਹੜਾ ਸਹਿਜ ਹੈ ਔਰ ਗੁਰੂ ਦੇ ਭਾਣੇ ਨੂੰ ਮੰਨਣ ਦੇ ਲਈ ਜਿਹੜੀ ਇਸ ਕਿਸਮ ਦੇ ਮੌਕੇ 'ਤੇ ਤਾਕੀਦ ਹੈ ਉਸ ਦੇ ਵਿੱਚ ਵੀ ਵਿਘਨ ਪੈਂਦਾ। ਹਾਲਾਂਕਿ ਉਹਨਾਂ ਨੇ, ਕਿਉਂਕਿ ਬੱਚੀ 22 ਸਾਲ ਦੀ ਸੀ ਔਰ ਉਹਨਾਂ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਸਰੀਰ ਹੈ ਉਸ ਨੂੰ ਉਵੇਂ ਹੀ ਸਜਾਇਆ ਸੀ ਜਿਵੇਂ ਡੋਲੀ ਤੇ ਵਿਆਹ ਦੇ ਮੌਕੇ ਸਜਾਇਆ ਜਾਂਦਾ ਹੈ, ਪੂਰਾ ਉਸ ਦੇ ਲਾਲ ਜਿਹੜਾ ਸੂਟ ਔਰ ਪੂਰਾ, ਔਰ ਉਹਨਾਂ ਨੇ ਜਿਹੜੇ ਭਾਵ ਵੀ ਦਿੱਤੇ ਉਹ ਇਹੀ ਹੈ ਕਿ ਭਾਈ ਘਰਾਂ 'ਚੋਂ ਬੱਚੀਆਂ ਨੂੰ ਜਿਹੜਾ ਵਿਆਹ ਦੇ ਵੇਲੇ ਤੋਰਿਆ ਜਾਂਦਾ ਔਰ ਇਹ ਮੌਕਾ ਉਹਦੇ 'ਚ ਤਾਂ ਫਿਰ ਹੁੰਦਾ ਹੈ ਵੀ ਉਹ ਮਿਲਣ ਵੀ ਆਉਂਦੀਆਂ ਨੇ ਔਰ ਇਹ ਗੱਲ ਉਹਨਾਂ ਨੇ ਭਾਈ ਸਾਹਿਬ ਨੇ ਵੀ ਕਈ ਭਾਵਕ ਅੰਦਾਜ਼ 'ਚ ਜੀ, ਲੇਕਿਨ ਇਹ ਆਖਰੀ ਜਿਹੜੀ ਹੈ ਯਾਤਰਾ ਹੈ ਕਿ ਜਿਹਦੇ 'ਚ ਜਿਹੜਾ ਤੋੜ ਦਿੱਤਾ ਉਹਨੇ ਮੁੜ ਕੇ ਨਹੀਂ ਆਉਣਾ।
ਜੀ ਡਾਕਟਰ ਸਾਹਿਬ। ਸੋ ਇਸ ਹਵਾਲੇ ਨਾਲ ਜਿਹੜਾ ਜਦੋਂ ਇਹ ਸਾਰੀ ਗੱਲਬਾਤ ਹੋ ਰਹੀ ਸੀ ਤੇ ਮੇਰੇ ਮਨ ਦੇ ਵਿੱਚ ਬੈਠਿਆਂ ਇਹ ਖਿਆਲ ਆ ਰਿਹਾ ਸੀ ਕਿ ਨਾਂ ਬੱਚੀ ਦਾ ਜੈਸਮੀਨ ਕੌਰ। ਹੁਣ ਜੈਸਮੀਨ ਬਾਰੇ ਖਿਆਲ ਆਉਂਦੇ ਆਇਆ ਕਿ ਜੈਸਮੀਨ ਜਿਹੜਾ ਹੈ ਇਹ ਪੰਜਾਬੀ ਦੇ ਵਿੱਚ ਚਮੇਲੀ ਹੈ, ਚਮੇਲੀ ਦਾ ਫੁੱਲ ਹੈ ਜੀ। ਔਰ ਬੇਸ਼ੱਕ ਫੁੱਲਾਂ ਦਾ ਬਾਦਸ਼ਾਹ ਗੁਲਾਬ ਹੈ, ਉਸ ਦੀ ਇੱਕ ਆਪਣੀ ਫ੍ਰੈਗਰੈਂਸ ਹੈ, ਪਰ ਚਮੇਲੀ ਦੀ ਕੀ ਖਾਸੀਅਤ ਹੈ ਜਾਂ ਚਮੇਲੀ ਦੀ ਖੁਸ਼ਬੂ। ਔਰ ਫਿਰ ਮੇਰੇ ਮਨ 'ਚ ਇੱਕਦਮ ਗੁਰੂ ਨਾਨਕ ਸਾਹਿਬ ਦਾ ਮੁਲਤਾਨ ਦਾ ਜਿਹੜਾ ਦੌਰਾ ਹੈ, ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸ਼ਿਵਰਾਤਰੀ ਦਾ ਮੇਲਾ ਜਿਹੜਾ ਕਿ ਅਚਲ ਵਟਾੜੇ ਲੱਗਦਾ ਸੀ ਜੀ, ਔਰ ਉਹਦੇ 'ਚ ਉਹਨਾਂ ਦੀ ਗੁਰੂ ਸਾਹਿਬ ਦੀ ਡਿਬੇਟ ਹੁੰਦੀ ਹੈ, 84 ਸਿੱਧ ਇਕੱਠੇ ਹੁੰਦੇ ਨੇ ਔਰ ਸਿੱਧਾਂ ਜੋਗੀਆਂ ਦੇ ਨਾਲ ਉਹ ਫਾਈਨਲ ਡਿਬੇਟ ਜਿਹਦੇ 'ਚ ਉਹ ਸਿਰ ਝੁਕਾ ਦਿੰਦੇ ਨੇ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ। ਜੀ। ਤੇ ਉੱਥੋਂ ਉਸ ਤੋਂ ਬਾਅਦ ਜਿਹੜੀ ਉਹਨਾਂ ਦਾ ਮੁਲਤਾਨ ਜਾਣਾ ਹੈ, ਮੁਲਤਾਨ ਉਸ ਵੇਲੇ ਸੂਫੀ ਇਸਲਾਮ ਦਾ ਕੇਂਦਰ ਸੀ। ਬਹੁਤ ਵੱਡੇ ਸੂਫੀ ਫਕੀਰ, ਸੂਫੀ ਸੰਤ ਜਿਹੜੇ ਨੇ ਉਸ ਸ਼ਹਿਰ ਦੇ ਵਿੱਚ ਸੀ। ਹਮੇਸ਼ਾ ਹੀ ਮੁਲਤਾਨ ਬਾਰੇ ਕਿਹਾ ਜਾਂਦਾ ਹੈ ਕਿ ਵੀ ਇੱਥੇ ਘੱਟਾ ਬੜਾ ਹੈ, ਸੰਤ ਬੜੇ ਨੇ ਔਰ ਗਰਮੀ ਬੜੀ ਹੈ। ਕੁਛ ਇਸ ਕਿਸਮ ਦਾ ਈਵਨ ਪਰਸ਼ੀਅਨ ਦੇ ਵਿੱਚ ਵੀ ਫਰੇਜ਼ ਹੈ ਜੀ। ਔਰ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਜਾਂਦੇ ਨੇ ਔਰ ਇਸ ਬਾਰੇ ਸਾਡੇ ਬਹੁਤ ਵੱਡੇ ਸਕਾਲਰ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਆਦ ਬੀੜ ਵੀ ਲਿਖੀ ਔਰ ਉਹਨਾਂ ਦੇ ਕਵਿਤ ਸਵਈਏ ਵੀ ਅਸੀਂ ਸ਼ੇਅਰ ਕਰਦੇ ਹਾਂ ਇਸ ਪ੍ਰੋਗਰਾਮ 'ਚ ਜੀ। ਉਹਨਾਂ ਨੇ ਉਸ ਗੱਲ ਨੂੰ ਲਿਖਿਆ ਕਿ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜੀ। ਜਿਉਂ ਸਾਗਰ ਵਿੱਚ ਗੰਗ ਸਮਾਈ। ਗੱਲ ਚਮੇਲੀ ਦੇ ਫੁੱਲ ਦੀ ਹੋ ਰਹੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮੁਲਤਾਨ ਸ਼ਹਿਰ ਦੇ ਵਿੱਚ ਪਹੁੰਚੇ ਜਿਹੜਾ ਕਿ ਸੂਫੀਆਂ ਦਾ ਕੇਂਦਰ ਸੀ, ਸੂਫੀਆਂ ਦਾ ਸੈਂਟਰ ਸੀ, ਤੇ ਉਹਨਾਂ ਨੂੰ ਵੀ ਫਿਕਰ ਪਿਆ, ਇਹ ਹਰ ਥਾਂ ਤੇ ਕੰਪੀਟੀਸ਼ਨ ਹੁੰਦਾ, ਉਹਨਾਂ ਨੂੰ ਵੀ ਲੱਗਿਆ ਵੀ ਇਹ ਵੱਡਾ ਨਾਂ ਹੈ, ਗੁਰੂ ਨਾਨਕ ਸਾਹਿਬ ਦਾ ਨਾਂ ਉਦੋਂ ਤੱਕ ਦੂਰ ਦੁਰਾਡੇ ਕਾਫੀ ਸ਼ੋਹਰਤ ਹਾਸਲ ਕਰ ਚੁੱਕਾ ਸੀ ਜੀ। ਵੀ ਇਹ ਨਾ ਹੋਏ ਵੀ ਜਿਹੜੀ ਸਾਡੀ ਇੱਥੇ ਮੁਰੀਦੀ ਹੈ ਉਹ ਵੀ ਤੁਰਦੀ ਹੋਏ, ਉਹ ਵੀ ਇਹਨਾਂ ਦੇ ਲੜ ਲੱਗੀ ਹੋਏ ਔਰ ਸਾਡੀ ਜਿਹੜੀ ਹੈ ਵਡਿਆਈ ਉਹ ਘਟੇ। ਸੋ ਉਹਨਾਂ ਨੇ ਇਹ ਫਕੀਰਾਂ ਦੀ ਦੁਨੀਆ 'ਚ ਜਿਸ ਨੂੰ ਤੁਸੀਂ ਸਿੰਬੋਲਿਜ਼ਮ ਵੀ ਕਹਿੰਦੇ ਹੋ ਜਾਂ ਕਈ ਵਾਰ ਗੁਪ ਚੁੱਪ ਸਵਾਲ ਜਵਾਬ ਹੁੰਦੇ ਨੇ। ਸੋ ਜਿਉਂ ਹੀ ਗੁਰੂ ਨਾਨਕ ਸਾਹਿਬ ਮੁਲਤਾਨ ਦੇ ਸ਼ਹਿਰ ਦੀ ਹੱਦ ਅੰਦਰ ਪਹੁੰਚੇ ਤੇ ਉਹਨਾਂ ਪੀਰਾਂ ਨੇ, ਫਕੀਰਾਂ ਨੇ ਇੱਕ ਦੁੱਧ ਦਾ ਭਰਿਆ ਹੋਇਆ ਕਟੋਰਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਰੱਖਿਆ ਜੀ। ਔਰ ਹੁਣ ਇਸ ਦਾ ਫਕੀਰੀ ਮਤਲਬ ਇਹ ਸੀ ਕਿ ਇਹ ਸ਼ਹਿਰ ਪਹਿਲਾਂ ਹੀ ਫਕੀਰਾਂ ਦੇ ਨਾਲ, ਰੱਬ ਦੇ ਬੰਦਿਆਂ ਨਾਲ ਭਰਿਆ ਹੋਇਆ, ਤੁਹਾਡੀ ਲੋੜ ਨਹੀਂ। ਸੋ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਜੀ। ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਗਲ ਚੋਂ ਚਮੇਲੀ ਦਾ ਫੁੱਲ ਕੱਢਿਆ ਔਰ ਉਸ ਦੁੱਧ ਦੇ ਉੱਤੇ ਰੱਖ ਦਿੱਤਾ ਔਰ ਇਹ ਵੀ ਫਕੀਰਾਨਾ ਅੰਦਾਜ਼ ਦੇ ਵਿੱਚ ਜਵਾਬ ਸੀ ਕਿ ਜਿਵੇਂ ਚਮੇਲੀ ਜਾਂ ਫ੍ਰੈਗਰੈਂਸ ਖੁਸ਼ਬੂ ਜੀ। ਔਰ ਇਹ ਕਿਸੇ ਕੈਦ ਵਿੱਚ ਨਹੀਂ ਹੁੰਦੀ, ਇਹ ਕੋਈ ਥਾਂ ਨਹੀਂ ਮਲਦੀ, ਇਹ ਕਿਸੇ ਦਾ ਹੱਕ ਨਹੀਂ ਖੋਹਦੀ, ਇਹ ਵੱਡਾ ਛੋਟਾ ਨਹੀਂ ਦੇਖਦੀ। ਇਹ ਖੁਸ਼ਬੂ ਚਮੇਲੀ ਦੀ ਹਰ ਇੱਕ ਨੂੰ ਜਿਹੜੀ ਹੈ ਉਹ ਖੁਸ਼ਬੂ ਬਣ ਕੇ ਮਿਲਦੀ ਹੈ ਜੀ। ਔਰ ਇਹ ਇਵੇਂ ਹੀ ਹੈ ਕਿ ਔਰ ਇਹ ਜਿਹੜਾ ਮੇਲ ਸੀ ਚਮੇਲੀ ਦਾ ਭਰੇ ਹੋਏ ਦੁੱਧ ਦੇ ਪਿਆਲੇ ਦੇ ਉੱਤੇ ਟਿਕਣਾ, ਇਹ ਇਵੇਂ ਹੀ ਹੈ ਜਿਵੇਂ ਸਮੁੰਦਰ ਦੇ ਵਿੱਚ ਗੰਗਾ ਦਰਿਆ ਜਾਂ ਕੋਈ ਵੀ ਦਰਿਆ ਜਾ ਕੇ ਸਮੁੰਦਰ ਦੇ ਵਿੱਚ ਰਲ ਜਾਂਦਾ। ਸੋ ਮੈਂ ਸਮਝਦਾ ਵੀ ਮਾਤਾ ਪਿਤਾ ਜਦੋਂ ਆਪਣੇ ਬੱਚੇ ਦਾ ਨਾਮਕਰਨ ਕਰਦੇ ਨੇ ਗੁਰਬਾਣੀ ਦੇ ਆਧਾਰ ਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ, ਤੇ ਫਿਰ ਇਹ ਪਾਰਟ ਜ਼ਰੂਰ ਸਾਹਮਣੇ ਹੁੰਦਾ ਹੈ, ਭਾਵੇਂ ਹੁਣ ਬਹੁਤ ਸਾਰਾ ਰਿਵਾਜ ਐਂਗਲਿਸਾਈਜ਼ਡ ਨੇਮਸ ਦਾ ਜੀ, ਪਰ ਇਸ ਸਾਰੇ ਚੋਂ ਵੀ ਇਹ ਹੁੰਦਾ ਹੈ ਕਿ ਵੀ ਇਹ ਸਾਡੀ ਖੁਸ਼ਬੂ ਹੈ। ਔਰ ਜੇ ਜੀਵਨ 'ਚ ਮੌਕਾ ਬਣੇ, ਜਿਵੇਂ ਬਚਪਨ, ਜਵਾਨੀ, ਬੁਢਾਪਾ, 3 ਅਵਸਥਾਵਾਂ ਨੇ ਜੀਵਨ ਦੀਆਂ, ਕਿਸੇ ਨੂੰ ਫੁੱਲ ਲਾਈਫ ਜਿਉਣ ਦਾ ਨਿਰੰਕਾਰ ਜਿਹੜਾ ਹੈ ਉਹ ਮੌਕਾ ਦੇਣ ਤੇ ਫਿਰ ਉਸ ਦੇ ਵਿੱਚ ਤੁਸੀਂ ਜੀਵਨ ਦੇ ਵਿੱਚ ਆਪਣੀ ਜੀਵਨ ਯਾਤਰਾ ਜਾਣਾ ਤਾਂ ਹਰ ਇੱਕ ਨੇ ਹੈ, ਜੋ ਆਇਆ ਦੁਨੀਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਉਹਦੇ 'ਚ ਕਿਸੇ ਦਾ ਕੋਈ ਇਹ ਦਾਵਾ ਨਹੀਂ ਹੈ ਕਿ ਮੈਂ ਜਿਹੜਾ ਉਹ ਹਮੇਸ਼ਾ ਰਹਿਣਾ। ਈਵਨ ਬਾਬਾ ਫਰੀਦ ਜਿਨ੍ਹਾਂ ਦੀ ਬੜੀ ਲੰਬੀ ਉਮਰ ਹੋਈ, ਪਰ ਉਹਨਾਂ ਨੇ ਵੀ ਇਹ ਫਰਮਾਇਆ ਕਿ ਭਾਈ ਜੇ ਸਹਿ ਵਰਿਆ ਜੀਵਿਆ ਭੀ ਤਨ ਹੋਸੀ ਖੇ, ਕਿ ਜੇ ਕੋਈ 100 ਸਾਲ ਵੀ ਜੀ ਲੇ ਤੇ ਅਲਟੀਮੇਟ ਐਂਡ ਉਹਨੇ ਹੋਣਾ, ਉਹਨੇ ਸਵਾਹ ਬਣਨਾ, ਉਸ ਨੂੰ ਤੁਸੀਂ
ਸਪੁਰਦੇ ਆਤਿਸ਼ ਕਰ ਦਿਓ, ਅੱਗ ਦੇ ਹਵਾਲੇ ਕਰ ਦਿਓ, ਉਸ ਨੂੰ ਤੁਸੀਂ ਜਿਹੜਾ ਹੈ ਉਹ ਦਫਨਾ ਦਿਓ, ਜੀ ਸਪੁਰਦੇ ਖਾਕ ਕਰ ਦਿਓ ਜੀ। ਔਰ ਉਸ ਦਾ ਕੋਈ ਹੋਰ ਤਰੀਕਾ ਕਰ ਲਓ, ਪਾਣੀ ਦੇ ਵਿੱਚ ਵੀ ਸੁੱਟਿਆ ਜਾਂਦਾ ਸੀ, ਸਪੁਰਦੇ ਆਬ ਕਰ ਦਿਓ ਕਿ ਪਾਣੀ ਦੇ ਹਵਾਲੇ ਕਰ ਦਿਓ, ਆਤਿਸ਼ ਦੇ ਹਵਾਲੇ ਕਰ ਦਿਓ, ਜਾਂ ਜਿਹੜਾ ਹੈ ਸਪੁਰਦੇ ਖਾਕ ਕਰ ਦਿਓ। ਪਰ ਕੁੱਲ ਮਿਲਾ ਕੇ ਉਸ ਨੇ ਸਵਾਹ ਹੋਣਾ, ਇਹ ਅਲਟੀਮੇਟ ਟਰੂਥ ਹੈ। ਔਰ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਾਈ ਸੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਹੁ ਨਾਨਕ ਕਛ ਸਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਕਿ ਕਿਤੇ ਇਹ ਭੁਲੇਖਾ ਨਾ ਹੋਏ ਕਿ ਵੀ ਜਿਹੜੇ ਮਾੜੇ ਨੇ, ਜਿਵੇਂ ਰਾਵਣ ਉਸ ਖਿੱਤੇ ਦੇ ਵਿੱਚ ਇੱਕ ਈਵਲ ਦਾ ਸਾਈਨ ਹੈ, ਰਾਮ ਇੱਕ ਭਲੇ ਦਾ ਸਾਈਨ ਹੈ, ਕਿਸੇ ਨੂੰ ਇਹ ਨਾ ਲੱਗੇ ਵੀ ਚੰਗੇ ਨੂੰ ਰਹਿਣਾ ਚਾਹੀਦਾ ਤੇ ਮਾੜੇ ਨੂੰ ਜਾਣਾ ਚਾਹੀਦਾ। ਗੁਰੂ ਸਾਹਿਬ ਨੇ ਰਾਵਣ ਦੀ ਵੀ ਗੱਲ ਕਰਨ ਤੋਂ ਪਹਿਲਾਂ ਰਾਮ ਦੀ ਕੀਤੀ ਕਿ ਭਾਈ ਉਹ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਉਹਨਾਂ ਦੇ ਟੱਬਰ ਵੀ ਸਾਰੇ ਮਰ ਗਏ। ਕਹੁ ਨਾਨਕ ਥਿਰ ਕੱਚ ਨਹੀਂ, ਸੁਪਨੇ ਜੋ ਸੰਸਾਰ। ਕਿ ਇਹ ਜਿਹੜਾ ਸੰਸਾਰ ਹੈ ਇੱਕ ਸੁਪਨਾ। ਹੁਣ ਇਹ ਵੀ ਜਦੋਂ ਸੁਪਨੇ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਸੋ ਜ਼ਾਹਰ ਹੈ ਕਿ ਜਦੋਂ ਸੁਪਨਾ ਚੱਲ ਰਿਹਾ ਹੁੰਦਾ ਹੈ ਤੇ ਸਾਨੂੰ ਤਾਂ ਇਹ ਮਹਿਸੂਸ ਹੋ ਰਿਹਾ ਹੁੰਦਾ ਹੈ ਕਿ ਸਾਡੇ ਨਾਲ ਜੋ ਵਾਪਰ ਰਿਹਾ ਉਹ ਰੀਅਲ ਵਾਪਰ ਰਿਹਾ ਜੀ। ਜਿਉਂ ਹੀ ਜਾਗ ਖੁੱਲਦੀ ਹੈ, ਅੱਖ ਖੁੱਲਦੀ ਹੈ, ਉਦੋਂ ਸਾਨੂੰ ਲੱਗਦਾ ਵੀ ਉਹ ਤਾਂ ਸੁਪਨਾ ਸੀ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਕਿ ਵੀ ਜਿਵੇਂ ਸੁਪਨਾ ਜਦੋਂ ਚੱਲ ਰਿਹਾ ਹੈ ਹਕੀਕਤ ਲੱਗਦਾ ਹੈ, ਅੱਖ ਖੁੱਲੀ ਤੇ ਉਹ ਝੂਠ ਹੈ। ਇਸੇ ਤਰ੍ਹਾਂ ਜੋ ਕੁਝ ਅਸੀਂ ਖੁੱਲੀਆਂ ਅੱਖਾਂ ਦੇ ਨਾਲ ਦੇਖ ਰਹੇ ਹਾਂ, ਅਸੀਂ ਦੇਖਦੇ ਹਾਂ ਕਿ ਇਹ ਸੰਸਾਰ ਹੈ, ਇਹ ਜਿਹੜਾ ਹੈ ਕਿੰਨਾ ਖੂਬਸੂਰਤ ਹੈ, ਚਾਰ ਚਫੇਰਾ ਹੈ, ਪਰ ਇਸ ਦੀ ਹਕੀਕਤ ਉਦੋਂ ਤੱਕ ਹੀ ਹੈ ਜਦੋਂ ਤੱਕ ਅੱਖਾਂ ਖੁੱਲੀਆਂ ਨੇ। ਜਦੋਂ ਅੱਖਾਂ ਬੰਦ ਹੋਣਗੀਆਂ, ਜਿਵੇਂ ਸੁਪਨੇ ਦੇ ਵਿੱਚ ਅੱਖਾਂ ਖੁੱਲਣ ਨਾਲ ਸੁਪਨਾ ਟੁੱਟਣ ਨਾਲ ਉਹ ਹਕੀਕਤ ਨਹੀਂ ਹੁੰਦੀ, ਇਸੇ ਤਰ੍ਹਾਂ ਅੱਖਾਂ ਬੰਦ ਹੋਣ ਨਾਲ ਇਹ ਨਜ਼ਰ ਆ ਜਾਂਦਾ ਕਿ ਭਾਈ ਇਹ ਤਾਂ ਜਿਹੜਾ ਹੈ ਉਹ ਦੁਨੀਆ ਮੁਕਾਮੇ ਫਾਨੀ। ਔਰ ਇਹਦੇ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਹੈ ਤਲੰਗ ਰਾਗ ਦੇ ਵਿੱਚ, ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਫਾਰਸੀ, ਤੁਰਕੀ ਔਰ ਜਿਹੜੀ ਲੋਕਲ ਜ਼ਬਾਨ ਸੀ ਡਾਇਲੈਕਟ, ਉਹਦੇ ਚੋਂ ਇੱਕ ਨਵੀਂ ਜ਼ਬਾਨ ਜਿਹੜੀ ਹੈ ਉਹ ਪੈਦਾ ਹੋ ਰਹੀ ਸੀ, ਜਿਹੜੀ ਅਲਟੀਮੇਟਲੀ ਉਰਦੂ ਦੇ ਰੂਪ 'ਚ ਸਾਹਮਣੇ ਆਈ। ਸੋ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਹੈ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇऐਬ ਪਰਵਰਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ, ਜ਼ਨ ਪਿਸਰ ਪਿਦਰ ਬਿਰਾਦਰਾਂ ਕਸ ਨੇਸ ਦਸਤੰ ਗੀਰ, ਆਖਰ ਬੇਹਫਤਮ ਕਛ ਨ ਦਾਰਦ ਚੂੰ ਸ਼ਵਦ ਤਕਬੀਰ, शब रोज गश्तम दर हवा करदेम बदी ख्याल, गाहे न नेकी कार करदम हम इन चिनी हवाल, बदबख्त हम चूं बखील गाफिल बेनज़र बेबाक, नानक बगोयद जन तुरा तेरे चाकरां पै खाक। ਹੁਣ ਇਸ ਦਾ ਜਿਹੜਾ ਜਿਸ ਚੋਂ ਮੈਂ ਜਿਹੜੀ ਲਾਈਨ ਕਹਿਣਾ ਚਾਹੁੰਦਾ ਕਿ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ, ਕਿ ਮੇਰੇ ਸਿਰ ਦੇ ਵਾਲ, ਜਿਵੇਂ ਪੂਰਬ ਦੀ ਟ੍ਰੈਡੀਸ਼ਨ ਦੇ ਵਿੱਚ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹਨੂੰ ਧਰਮਰਾਜ ਕਹਿੰਦੇ ਨੇ ਜੀ, ਇਸੇ ਤਰ੍ਹਾਂ ਜਿਹੜੀਆਂ ਯਹੂਦੀ, ਇਸਲਾਮ ਔਰ ਈਸਾਈ ਟ੍ਰੈਡੀਸ਼ਨਸ ਨੇ ਉਹਨਾਂ ਦੇ ਵਿੱਚ ਅਜ਼ਰਾਇਲ ਫਰਿਸ਼ਤਾ ਜਿਹੜਾ ਹੈ ਮੌਤ ਦਾ ਫਰਿਸ਼ਤਾ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਉਸ ਮੌਤ ਦੇ ਫਰਿਸ਼ਤੇ ਇਜ਼ਰਾਇਲ ਨੇ ਮਮ ਸਰ ਮੂਏ, ਮੂਏ ਵਾਲਾਂ ਨੂੰ ਕਹਿੰਦੇ ਨੇ, ਇਜ਼ਰਾਇਲ ਗ੍ਰਿਫਤੇ, ਵੀ ਤੇਰੇ ਤਾਂ ਜਿਹੜੇ ਸਿਰ ਦੇ ਵਾਲ ਨੇ ਉਹਨੇ ਇਜ਼ਰਾਇਲ ਨੇ ਫੜੇ ਹੋਏ ਨੇ, ਦਿਲ ਨੇ ਹੇਚ ਨਾਦਾਨੀ, ਕਿ ਵੀ ਤੈਨੂੰ ਇਹ ਨਜ਼ਰ ਨਹੀਂ ਆਉਂਦਾ। ਔਰ ਇਹ ਯਾਦ ਕਰਵਾਇਆ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਕਿ ਇਹ ਦੁਨੀਆ ਮੁਕਾਮ ਹੈ, ਇਹ ਫਾਨੀ ਹੈ, ਝੂਠਾ ਹੈ, ਇਹ ਖਤਮ ਹੋ ਜਾਣਾ ਹੈ। ਔਰ ਇਹ ਵੀ ਕਿਹਾ ਕਿ ਵੀ ਜਿਨ੍ਹਾਂ ਦੇ ਪਿੱਛੇ ਅਸੀਂ ਆਪਣੀ ਜ਼ਿੰਦਗੀ ਬਹੁਤ ਵਾਰ ਰੱਬ ਤੋਂ ਦੂਰ ਹੋ ਕੇ ਗੁਜ਼ਾਰਦੇ ਹਾਂ, ਜ਼ਨ, ਘਰ ਵਾਲੀ, ਪਿਸਰ ਪਿਦਰ ਬਿਰਾਦਰਾਂ, ਭਰਾ ਭੈਣਾਂ, ਇੱਧਰ ਉੱਧਰ, ਕਸ ਨੇਸ ਦਸਤੰਗੀਰ, ਇਹ ਜਦੋਂ ਆਖਰ ਬੇਹਫਤਮ ਕਛ ਨਾ ਦਾਰਦ ਚੂੰ ਸ਼ਬਦ ਤਕਬੀਰ, ਇਹ ਜਦੋਂ ਅਖੀਰਲਾ ਵੇੜਾ ਆਉਂਦਾ, ਇਹ ਤੁਹਾਡਾ ਕੌਣ ਤੁਹਾਡੇ ਲਈ ਜਿਹੜਾ ਹੈ ਉਹ ਖਲੋ ਸਕਦਾ? ਕੋਈ ਨਹੀਂ ਖਲੋਂਦਾ, ਹਰ ਇੱਕ ਨੂੰ ਆਪਣਾ ਆਪ ਦੇਣਾ ਪੈਂਦਾ। ਇਹਦੇ ਬਾਵਜੂਦ ਅਸੀਂ ਜਿਸ ਕਿਸਮ ਦੀ ਜ਼ਿੰਦਗੀ ਜਿਉਂਦੇ ਹਾਂ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਸ਼ਬ ਰੋਜ਼ ਸਵੇਰੇ ਸ਼ਾਮ
ਜੀ ਬਦੀ ਮਾੜੇ ਖਿਆਲਾਂ ਦੇ ਵਿੱਚ ਅਸੀਂ ਜੀਵਨ ਗੁਜ਼ਾਰਦੇ ਹਾਂ। ਗਾਹੇ ਨਾ ਨੇਕੀ ਕਾਰ ਕਰਦਮ ਹਮ ਇੰਚਨੀ ਹਵਾਲ, ਕਿ ਸਾਡਾ ਹਾਲ ਇਹ ਹੈ ਵੀ ਅਸੀਂ ਨੇਕੀ ਵੱਲ ਤੁਰਦੇ ਹੀ ਨਹੀਂ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਆਪਣੇ ਭਾਵਾਂ ਦੇ ਵਿੱਚ ਜਿਹੜਾ ਹੈ ਇਸ ਗੱਲ ਨੂੰ ਯਾਦ ਕਰਵਾਇਆ ਕਿ ਭਾਈ ਅਲਟੀਮੇਟਲੀ ਜਿਹੜਾ ਹੈ ਅਸੀਂ ਬੇਨਜ਼ਰ ਹੈ, ਬੇਬਾਕ ਹੈ, ਜੀ ਲੇਕਿਨ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪੈ ਖਾਕ। ਇਹ ਅਕਾਲ ਪੁਰਖ ਨੂੰ ਸੰਬੋਧਿਤ ਹੈ ਕਿ ਮੈਂ ਤੇਰਾ ਚਾਕਰ ਹੈ, ਨੌਕਰ ਹੈ ਤੇਰਾ, ਹੇ ਨਿਰੰਕਾਰ, ਹੇ ਅਕਾਲ ਪੁਰਖ, ਹੇ ਵਾਹਿਗੁਰੂ। ਤੇ ਤੇਰੇ ਜਿਹੜੇ ਤੈਨੂੰ ਯਾਦ ਕਰਨ ਵਾਲੇ ਨੇ ਕਿ ਇਸ ਸਭ ਦੁਨੀਆ ਦੇ ਵਿੱਚ ਰਹਿੰਦੇ ਆ, ਧੰਦਿਆਂ ਤੋਂ ਉੱਪਰ ਉੱਠ ਕੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਹੈ। ਸੋ ਮੈਂ ਸਮਝਦਾ ਵੀ ਇਹ ਇਸ ਕਿਸਮ ਦੇ ਦੁਖਾਂਤ ਜਦੋਂ ਵਾਪਰਦੇ ਨੇ, ਪਰਿਵਾਰ ਸਫਰ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਭਾਈਚਾਰਾ ਵੀ ਇੱਕ ਸ਼ੌਕ ਹੁੰਦਾ ਹੈ। ਔਰ ਖਾਸ ਤੌਰ ਤੇ ਜਿਸ ਕਿਸਮ ਦਾ ਅੱਜ ਮਾਹੌਲ ਸੀ, ਸਾਰਾ ਦਿਨ ਇੱਕ ਗਮਗੀਨੀ ਹਾਵੀ ਸੀ। ਪਰ ਮੈਂ ਸਮਝਦਾ ਵੀ ਇਸ ਚੋਂ ਸਾਨੂੰ ਜੀਵਨ ਦੇ ਅਸਲ ਦੇ ਨੇੜੇ ਵੀ ਆਉਣਾ ਚਾਹੀਦਾ। ਔਰ ਜਦੋਂ ਅਸੀਂ ਬਾਹਰ ਨਿਕਲ ਰਹੇ ਸੀ, ਕਿਉਂਕਿ ਗੁਰਦੁਆਰਾ ਸਾਹਿਬ 4:30 ਹੋ ਗਏ ਔਰ ਅਸੀਂ ਪ੍ਰੋਗਰਾਮ ਦੇ ਲਈ ਸਟੂਡੀਓ ਆਉਣਾ ਸੀ, ਤੇ ਮੇਰੇ ਨਾਲ ਭਾਈ ਬਰਜਿੰਦਰ ਸਿੰਘ ਵਾਕ ਕਰ ਰਹੇ ਸੀ। ਤੇ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਸਾਨੂੰ ਬਹੁਤ ਸਾਰਿਆਂ ਨੂੰ ਸਿਰਫ ਅੰਦਰ ਤੱਕ ਹੀ ਯਾਦ ਹੈ, ਜਿਉਂ ਹੀ ਅਸੀਂ ਬਾਹਰ ਨਿਕਲਣਾ ਹੈ ਫਿਰ ਧੰਦਿਆਂ ਦੀ ਦੁਨੀਆ ਸ਼ੁਰੂ ਹੋ ਜਾਣੀ ਹੈ। ਇਹੀ ਦੁਨੀਆ ਦੀ ਹਕੀਕਤ ਹੈ ਕਿ ਇਹਦੇ ਬਾਵਜੂਦ ਕਿ ਅਸੀਂ ਦੇਖ ਰਹੇ ਹੁੰਦੇ ਕਿ ਜ਼ਿੰਦਗੀ ਦੀ ਇਹ ਹਕੀਕਤ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਸ ਪ੍ਰਥਾ ਇੱਕ ਬੜਾ ਖੂਬਸੂਰਤ ਕੋਟ ਹੈ ਕਿ ਇਹ ਜਿਹੜੀ ਗੱਲ ਹੈ ਕਿ ਇਹ ਸਾਡੇ ਸਾਹਮਣੇ ਵਾਪਰ ਰਿਹਾ ਕਿ ਇਹ ਸਾਰਾ ਜੱਗ ਜਿਹੜਾ ਹੈ ਉਹ ਬਣਿਆ, ਇਸ ਚੋਂ ਜਾ ਰਿਹਾ, ਲੇਕਿਨ ਇਹ ਹੈ ਕਿ ਫਿਰ ਵੀ ਅਸੀਂ ਮੰਨਣ ਲਈ ਤਿਆਰ ਨਹੀਂ ਹੈ ਕਿ ਅਸੀਂ ਵੀ ਜਾਣਾ। ਔਰ ਇਹ ਅਦਭੁਤ ਗੱਲ ਹੈ ਦੁਨੀਆ ਦੀ। ਜੇ ਕੋਈ ਪੁੱਛੇ ਕਿ ਵੀ ਸਭ ਤੋਂ ਵੰਡਰਫੁਲ ਗੱਲ ਇਹ ਉਹ ਇਹੀ ਹੈ ਕਿ ਭਾਈ ਇੱਕ ਜਾ ਰਿਹਾ, ਇੱਕ ਜਿਹੜਾ ਉਹ ਮੰਨਣ ਨੂੰ ਤਿਆਰ ਨਹੀਂ, ਇੱਕ ਬਿਨਸੈ, ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਹੁਣ ਪਹਿਲੀ ਦੀ ਲਾਈਨ ਹੈ, ਸਾਧੋ ਰਚਨਾ ਰਾਮ ਬਣਾਈ, ਕਿ ਇਹ ਜਿਹੜੀ ਕ੍ਰੀਏਸ਼ਨ ਹੈ ਰੱਬ ਦੀ ਬਣਾਈ। ਰਾਮ ਕੋਈ ਦਸ਼ਰਥ ਦਾ ਬੇਟਾ ਰਾਮ ਨਹੀਂ, ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਜਿਹੜਾ ਰੱਬ ਹਰ ਇੱਕ ਦੇ ਵਿੱਚ ਹੈ। ਕਿ ਸਾਧੋ ਰਚਨਾ ਰਾਮ ਬਣਾਈ। ਦੇਖੋ ਇਹ ਕ੍ਰੀਏਸ਼ਨ ਰੱਬ ਦੀ ਕੀਤੀ ਹੋਈ ਹੈ। ਇੱਕ ਬਿਨਸੈ, ਇੱਕ ਬਿਨਸਣਾ ਹੁੰਦਾ ਡਿਸਟਰੋਏ ਹੋਣਾ, ਜਾਣਾ, ਖਤਮ ਹੋਣਾ। ਇੱਕ ਜਾ ਰਿਹਾ, ਇੱਕ ਅਸਥਿਰ ਮਨ ਹੈ। ਹੁਣ ਦੂਜੇ ਅਸੀਂ ਸਾਰਿਆਂ ਨੇ ਦੇਖਿਆ, ਵਿਟਨੈਸ ਕੀਤਾ ਕਿ ਭਾਈ ਕੀ ਹੈ ਜ਼ਿੰਦਗੀ ਦੀ ਹਕੀਕਤ। ਪਰ ਜਿਉਂ ਹੀ ਅਸੀਂ ਉਸ ਤੋਂ ਵਾਕ ਅਵੇ ਹੁੰਦੇ, ਵਾਕ ਆਊਟ ਕਰਦੇ ਹਾਂ, ਉਸ ਤੋਂ ਬਾਹਰ ਆਉਂਦੇ, ਇੱਕ ਅਸਥਿਰ ਮਨ ਹੈ। ਅਸੀਂ ਮੰਨਣ ਨੂੰ ਹੀ ਤਿਆਰ ਨਹੀਂ। ਅਸੀਂ ਸਮਝਦੇ ਨਹੀਂ ਨਹੀਂ ਇਹ ਦੂਜੇ ਦੇ ਨਾਲ ਹੋਇਆ, ਸਾਡੇ ਨਾਲ ਨਹੀਂ ਹੋਇਆ। ਅਚਰਜ ਲਖਿਓ ਨਾ ਜਾਏ। ਗੁਰੂ ਸਾਹਿਬ ਕਹਿੰਦੇ ਨੇ ਦੇਖੋ ਇਸ ਕ੍ਰੀਏਸ਼ਨ ਦੀ ਇਹ ਅਚਰਜਤਾ ਇਹ ਹੈ ਕਿ ਭਾਈ ਇੱਕ ਬਿਨਸੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਏ। ਸੋ ਅਸੀਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ, ਬੇਸ਼ੱਕ ਕਦੇ ਮੈਨੂੰ ਬੱਚੀ ਨੂੰ ਮਿਲਣ ਦਾ ਮੌਕਾ ਨਹੀਂ ਬਣਿਆ, ਲੇਕਿਨ ਜਿਹੜੀ ਸਪਿਰਿਟ ਨੂੰ ਮੈਂ ਸੈਲੂਟ ਕਰਦਾ ਹਾਂ ਭਾਈ ਅਵਤਾਰ ਸਿੰਘ ਪੰਨੂ ਦੀ। ਪਿਛਲੇ ਵੀਕਐਂਡ, ਇਸ ਤੋਂ ਪਿਛਲਾ ਜਿਹੜਾ ਸੀ ਸੈਚਰਡੇ, ਟਾਈਮ ਸਕੁਏਅਰ ਦੇ ਵਿੱਚ ਪ੍ਰੋਟੈਸਟ ਸੀ, ਨੌਜਵਾਨਾਂ ਨੇ ਰੱਖਿਆ ਹੋਇਆ ਬੰਦੀ ਸਿੱਖਾਂ ਦੀ ਰਿਹਾਈ ਲਈ। ਉਸੇ ਹੀ ਸੰਡੇ ਫਿਰ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸਨ। ਔਰ ਇਹ ਉਹ ਪੀਰੀਅਡ ਸੀ ਕਿ ਉਹਨਾਂ ਦੀ ਬੱਚੀ ਦੁਬਾਰਾ ਜਿਹੜੀ ਹੈ, ਹਾਲਾਂ ਜਦੋਂ ਪਹਿਲਾਂ ਕੈਂਸਰ ਡਿਟੈਕਟ ਹੋਇਆ, ਕੀਮੋ ਦਾ ਕੋਰਸ ਚੱਲਿਆ, ਰਿਕਵਰ ਹੋਈ, ਪਰ ਇਹ ਕੀਮੋਥੈਰੇਪੀ ਜਿਹੜੀ ਹੈ ਕਿਉਂਕਿ ਬਹੁਤ ਵੱਡੇ ਡੋਜ਼ ਹੁੰਦੀ ਹੈ ਐਂਟੀਬਾਇਓਟਿਕ ਦੀ, ਇਹਦਾ ਇਹ ਸਾਈਡ ਇਫੈਕਟਸ ਬਹੁਤ ਹੁੰਦੇ ਨੇ। ਕਿਉਂਕਿ ਜਿੱਥੇ ਕੈਂਸਰਸ ਸੈਲਸ ਨੂੰ ਮਾਰਦੀ ਹੈ ਉੱਥੇ ਜਿਹੜੇ ਬਾਡੀ ਦੇ ਹੈਲਥੀ ਸੈੱਲ ਨੇ ਔਰ ਖਾਸ ਤੌਰ ਤੇ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਵੀ ਡਿਸਟਰੋਏ ਕਰਦੀ ਹੈ। ਔਰ ਫਿਰ ਇਹ ਹੁੰਦਾ ਹੈ ਕਿ ਬੇਸ਼ੱਕ ਤੁਸੀਂ ਰਿਕਵਰ ਹੋ ਵੀ ਜਾਂਦੇ ਹੋ, ਜੇ ਕੋਈ ਵੀ ਇਨਫੈਕਸ਼ਨ ਹੋ ਜਾਏ ਤੇ ਫਿਰ ਕਈ ਵਾਰੀ ਕਿਉਂਕਿ ਬਾਡੀ ਦਾ ਇਮਿਊਨ ਸਿਸਟਮ ਇੰਨਾ ਡਾਊਨ ਚਲਾ ਜਾਂਦਾ ਹੈ ਕਿ ਉਹਦੇ ਚੋਂ ਰਿਕਵਰੀ ਨਹੀਂ ਹੁੰਦੀ। ਔਰ ਇਸ ਬੱਚੀ ਦੇ ਕੇਸ ਵੀ ਹੋਇਆ, ਰਿਕਵਰ ਹੋ ਗਈ, ਵਾਪਸ ਆਪਣੀ ਪੜ੍ਹਾਈ 'ਚ ਵੀ ਚਲੀ ਗਈ, ਲੇਕਿਨ ਸਡਨਲੀ ਫਿਰ ਕੋਈ ਮਾੜੀ ਮੋਟੀ ਇਨਫੈਕਸ਼ਨ ਹੋਈ ਔਰ ਉਹ ਰਿਕਵਰ ਨਹੀਂ ਹੋਈ। ਔਰ ਜਦੋਂ ਦੁਬਾਰਾ ਲੈਪਸ ਹੋਇਆ, ਹਸਪੀਟਲ 'ਚ ਸੀ। ਇਹ ਪ੍ਰੋਟੈਸਟ ਦੇ ਵਿੱਚ ਉਸੇ ਤਰੀਕੇ ਨਾਲ ਚੜ੍ਹਦੀ ਕਲਾ 'ਚ ਰਹਿੰਦੇ ਆ ਜਿਹੜਾ ਕੌਮੀ ਆਜ਼ਾਦੀ ਦੀ ਗੱਲ ਕਰ ਰਹੇ ਸੀ। ਔਰ ਮੈਂ ਅੱਜ ਵੀ ਜਦੋਂ ਸਾਰਾ ਕ੍ਰੀਮੇਸ਼ਨ ਤੋਂ ਬਾਅਦ ਅਖੀਰਲੇ ਪਲਾਂ 'ਚ ਉਹ ਵੀ ਬਹੁਤ ਭਾਵੁਕ ਹੋਏ। ਉਹਨਾਂ ਨੇ ਬੜਾ ਸੰਜਮ ਰੱਖਿਆ ਸੀ, ਗੱਲ ਨਾਲ ਲੱਗ ਗਏ ਔਰ ਸਾਰਿਆਂ ਨਾਲ ਹੀ ਉਹਨਾਂ ਦਾ ਕਿਉਂਕਿ ਇਹ ਸੀ। ਤੇ ਉਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਹੀਂ, ਤੁਸੀਂ ਯੂ ਆਰ ਅ ਕਰੇਜੀਅਸ ਸੋਲਜਰ, ਤੁਸੀਂ ਇੱਕ ਬੜੇ ਹੌਸਲੇ ਵਾਲੇ ਹੋ ਵੀ ਤੁਸੀਂ ਤਾਂ ਜਿਹਦੀ ਬੱਚੀ ਜਿਹੜੀ ਹੈ ਔਰ ਸੱਚ ਏ ਪ੍ਰੋਮਿਸਿੰਗ ਚਾਈਲਡ ਜਿਹੜੀ ਆਲਰੇਡੀ
ਡਾਕਟਰ ਬਣ ਰਹੀ ਹੈ, ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ, ਤੁਹਾਡੇ ਲਈ ਇਹ ਸੀ ਕਿ ਵੀ ਨਹੀਂ ਕੌਮ ਦਾ ਪਾਰਟ, ਔਰ ਤੁਸੀਂ ਕਦੇ ਵੀ ਇਸ ਸਾਰੇ ਪੀਰੀਅਡ 'ਚ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਤੁਸੀਂ ਇੰਨੇ ਵੱਡੇ ਚੈਲੰਜ ਨਾਲ ਗੁਜ਼ਰ ਰਹੇ ਹੋ। ਔਰ ਮੈਂ ਸਮਝਦਾ ਵੀ ਇਹੀ ਸਿੱਖ ਸਪਿਰਿਟ ਹੈ ਜੀ ਕਿ ਬਿਲਕੁਲ ਵੀ ਜਿਹਦੇ 'ਚ ਨੋ ਮੈਟਰ ਦੁੱਖ ਸੁੱਖ ਇਹ ਜੀਵਨ ਦਾ ਹਿੱਸਾ ਨੇ, ਤੁਹਾਡਾ ਬਹੁਤੇ ਤੇ ਕੰਟਰੋਲ ਨਹੀਂ ਹੈ, ਲੇਕਿਨ ਉਹਦੇ 'ਚ ਤੁਸੀਂ ਕਿਵੇਂ ਬਿਹੇਵ ਕਰਨਾ ਹੈ, ਕਿਵੇਂ ਭਾਣੇ ਨੂੰ ਮੰਨਣਾ ਹੈ, ਕਿਵੇਂ ਆਪਣੇ ਆਸ਼ੇ ਤੇ ਤੁਸੀਂ ਮਜ਼ਬੂਤੀ ਦੇ ਨਾਲ ਪਹਿਰਾ ਦੇਣਾ ਹੈ। ਔਰ ਮੈਂ ਸਮਝਦਾ ਹਾਂ ਵੀ ਇਸ ਪੱਖੋਂ ਜਿੰਨਾ ਇਸ ਵੀਰ ਨੇ ਪਿਛਲੇ ਸਾਰੇ ਪੀਰੀਅਡ 'ਚ ਸਿੱਖਸ ਫਾਰ ਜਸਟਿਸ ਦੇ ਨਾਲ ਲੱਗ ਕੇ ਉਹ ਕੰਮ ਕਰਦੇ ਨੇ ਲਗਾਤਾਰਤਾ ਨਾਲ, ਔਰ ਇਸ ਬੱਚੀ ਦੀ ਬਿਮਾਰੀ ਦੇ ਦੌਰਾਨ ਵੀ ਉਹਨਾਂ ਨੇ ਸਟੈਪ ਬੈਕ ਨਹੀਂ ਕੀਤਾ। ਇਸ ਸਪਿਰਿਟ ਨੂੰ ਵੀ ਸੈਲੂਟ ਹੈ। ਔਰ ਅੱਜ ਦਾ ਅਸੀਂ ਇਹ ਸੈਗਮੈਂਟ ਵੀ, ਇਹ ਪ੍ਰੋਗਰਾਮ ਵੀ ਬੱਚੀ ਜਸਮੀਨ ਕੌਰ ਦੀ ਨਜ਼ਰ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।